इस वेले की सब तो वड्डी खबर जिहड़ी सामने आ रही है उहदे विच दस्सिया जा रहा है कि पटियाला दे विच सब्जी मंडी दे विच सुबह 6 बजे निहंगा सिंघां ते पुलिस दे विच जिहड़ा लड़ाई हुई है उस लड़ाई दे दौरान जिहड़ा इन्हें अपना खूनी रूप धारण कर लिया क्योंकि पुलिस वालियां ने जदों इन्हां निहंगा सिंघां नूं एंट्री पास बारे पुछया कि तुसीं सब्जी मंडी दे विच आए हो ते तुहाडी कोल एंट्री पास है जां नहीं, इस गल नूं लैके पुलिस ते निहंग सिंघां दे विचकार जिहड़ा झगड़ा हो जाता है। इस झगड़े के दौरान जिहड़ा हैगा पुलिस वालों जदों उन्हां नूं रोकिया जांदा तां ओह अपणियां जिहड़ियां तलवारां कढ के पुलिस के उपर हमला कर दिंदे आ, जिस दौरान कुछ पुलिस वाले जख्म भी होए ने। इस दे नाल नाल जिहड़ी खबर सामने आ रही है कि एक जिहड़ा पुलिस वाले दा जिहड़ा एक हत्थ भी कट्टिया गया। ये एक बहुत वड्डी खबर है पटियाला तो जिहड़ी इस वेले सामने आ रही है कि निहंगा सिंघां ते पुलिस के विचकार जिहड़ी लड़ाई हुई है उस लड़ाई दौरान जिहड़ा एक पुलिस वाले दा हत्थ कट्टिया जांदा है। इसे दौरान ही जो पुलिस के कोई सीनियर अधिकारी ने उन्होंने साडे नाल गलबात की। ਉਹਦੇ ਅੱਜ ਸਵੇਰੇ ਸਬਜ਼ੀ ਮੰਡੀ ਦੇ ਵਿੱਚ ਪਟਿਆਲੇ ਉਹ ਡਿਊਟੀ ਤੇ ਸੀ ਮੁਲਾਜ਼ਮ, ਨਾਰਮਲ ਜਿਹੜੀ ਡਿਊਟੀ ਹੁੰਦੀ ਹੈ ਜਿਹਨੂੰ ਪਬਲਿਕ ਨੂੰ ਮੋਨੀਟਰ ਕਰਦੇ ਰਸ਼ ਨਾ ਹੋ ਜਾਏ ਜਿਹੜਾ, ਇਸ ਕਰਕੇ ਉੱਥੇ ਕੋਈ 6:15 ਵਜੇ ਦੇ ਕਰੀਬ ਇੱਕ ਵਾਹੀਕਲ ਦੇ ਵਿੱਚ ਜਿਹਦੇ ਵਿੱਚ ਨਿਹੰਗ ਸਿੰਘ ਸਵਾਰ ਸੀ, ਉਹਨਾਂ ਨੇ ਮੰਡੀ ਬੋਰਡ ਵਾਲੇ ਆਫੀਸ਼ੀਅਲ ਕਿਸੇ ਨੇ ਜਿਹੜੇ ਮੁਲਾਜ਼ਮ ਨੇ ਰੋਕਿਆ ਵੀ ਤੁਹਾਡੇ ਕੋਲੇ ਪਾਸ ਹੈ ਤਾਂ ਉਹਦੇ 'ਚ ਉਹਨੂੰ ਉਹੀ ਬੰਦੇ ਜਾ ਰਹੇ ਆ ਵੀ ਇੱਥੇ ਸੋਸ਼ਲ ਡਿਸਟੈਂਸਿੰਗ ਦਾ ਲੱਗਿਆ ਹੋਇਆ ਵੀ ਇਸ ਕਰਕੇ ਤੁਸੀਂ ਪਾਸ ਦਿਖਾਓ। ਇੰਨਾ ਕਹਿੰਦੇ ਉਹਨਾਂ ਨੇ ਬੈਰੀਕੇਡ ਦੇ ਉੱਤੋਂ ਗੱਡੀ ਲੰਘਾ ਕੇ ਫਿਰ ਅੱਗੇ ਗੇਟ ਦੇ ਵਿੱਚ ਜਿਹੜੀ ਉਹਦੇ ਮੰਡੀ ਦੇ ਬੋਰਡ 'ਤੇ ਮਾਰੀ ਅਤੇ ਉਹਦੇ 'ਚ ਉਦੋਂ ਬਾਅਦ ਉਹਦੇ 'ਚੋਂ ਜਦੋਂ ਉਹਨਾਂ ਨੇ ਜਦੋਂ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਕਰਨ ਤੋਂ ਰੋਕਣਾ ਚਾਹਿਆ ਵੀ ਇਹ ਤੁਸੀਂ ਕੀ ਕਰ ਰਹੇ ਹੋ ਤਾਂ ਉੱਤਰ ਕੇ ਉਹਨਾਂ ਨੇ ਹਮਲਾ ਕਰਤਾ, ਜਿਹਦੇ 'ਚ SHO ਸਦਰ ਪਟਿਆਲਾ ਉਹਦੇ ਕੂਣੀ 'ਤੇ ਵੱਜੀ ਹੈ, ਇੱਕ ਹੋਰ ਮੁਲਾਜ਼ਮ ਦੇ ਬਾਜੂ 'ਤੇ ਵੱਜੀ ਹੈ, ਇੱਕ ਸਾਡੇ ASI ਹੈ ਜਿਹੜੇ ਉਹਨਾਂ ਦੀ ਹੱਥ ਕੱਟਿਆ ਗਿਆ। ਜਦੋਂ ਅਲਟੀਮੇਟਲੀ ਬਹੁਤ ਜ਼ਿਆਦਾ ਸਿਰ ਦੇ ਉੱਤੇ ਚੜ੍ਹ ਕੇ ਤੇ ਅੰਦਰੋਂ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਸ਼ੁਰੂ ਹੋ ਗਈਆਂ ਤੇ ਫਾਇਰ ਹੋ ਗਏ। ਸਾਨੂੰ ਲੱਗਿਆ ਕਿ ਅੰਦਰ ਕੋਈ ਹੋਸਟੇਜ ਫੜਿਆ ਹੋਇਆ ਤੇ ਜਿਹਦੀ ਉਹਨੂੰ ਗੋਲੀ ਮਾਰਤੀ। ਸਾਰੀ ਫੋਰਸ ਨੇ ਅੰਦਰ ਰਸ਼ ਕੀਤਾ। ਰਸ਼ ਕਰਨ ਤੋਂ ਬਾਅਦ ਉਹਦੇ 'ਚ ਜਿੰਨਾ ਸਾਡੇ ਤੋਂ ਹੋਇਆ ਅਸੀਂ ਉਹਨੂੰ ਫੜ ਲਿਆ। ਸਾਰਾ ਤੁਸੀਂ ਦੇਖਿਆ ਇਹਨਾਂ ਕੋਲੇ ਉਹਦੇ 'ਚ ਕੁਝ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਜਿਹੜੀਆਂ ਕਿ ਉਹ ਅਸੀਂ ਮੈਡੀਕਲ ਚੱਲ ਰਿਹਾ, ਉਹਨਾਂ ਨੂੰ ਅਸੀਂ ਉਹ ਲੈ ਕੇ ਜਾ ਰਹੇ ਹਾਂ। ਪਰ ਫਾਇਰ ਆਰਮ ਬੰਦੇ ਮੁਲਾਜ਼ਮਾਂ ਦੇ ਨਹੀਂ ਲੱਗਿਆ, ਪਰ ਸਾਨੂੰ ਚੱਲੇ ਵੇ ਕਾਰਟ੍ਰਿਜ ਇਹਦੇ ਵਿੱਚ ਕੁਝ ਚੱਲੇ ਵੇ ਹੈਗੇ ਆ ਤੇ ਕੁਝ ਦੂਜੇ ਕਾਰਟ੍ਰਿਜ ਆ ਉਹ ਵੈਪਨ ਸਾਨੂੰ ਮਿਲੇ ਆ। ਬਾਕੀ ਅਸੀਂ ਨਾਲ ਦੇ ਖੇਤਾਂ ਦੀ ਸਰਚ ਕਰਾ ਰਹੇ। ਟੋਟਲ ਮੁਲਾਜ਼ਮ ਕਿੰਨੇ ਜ਼ਖਮੀ ਨੇ? ਇਹ ਮੁਲਾਜ਼ਮ ਦਾ ਹਜੇ ਗਿਣਤੀ ਅਸੀਂ ਦੋ ਤਿੰਨ ਹਰੇ ਇੱਥੇ ਸਰ ਕੀ ਹਦਾਇਤਾਂ ਆਈਆਂ ਨੇ ਉੱਪਰੋਂ DCP ਪੰਜਾਬ ਵੱਲੋਂ ਕੀ ਹਦਾਇਤਾਂ ਆਈਆਂ ਨੇ ਹੋਰ ਜੀ? ਕਿ ਡੀ ਸਾਹਿਬ ਨੇ ਸੀਗਾ ਕਿ ਵੀ ਇਹਨਾਂ ਨੂੰ ਪਹਿਲਾਂ ਗੱਲਬਾਤ ਕੀਤੀ ਜਾਵੇ, ਇਹਨਾਂ ਨੂੰ ਪ੍ਰਸ਼ੋਰ ਕੀਤਾ ਜਾਵੇ ਕਿ ਬਾਹਰ ਕੱਢੋ, ਅਸੀਂ ਸਰੈਂਡਰ ਕਰਾਇਆ ਜਾਵੇ। ਅਸੀਂ ਇਹਨੂੰ ਪ੍ਰਸ਼ੋਰ ਕਰਨ ਦੀ ਬੜੀ ਕੋਸ਼ਿਸ਼ ਕੀਤੀ ਸਰ। ਇਹ ਜਗ੍ਹਾ ਦਾ ਹੁਣ ਅਸੀਂ ਇਹਨੂੰ ਇਹ ਵੀ ਕਿਹਾ ਕਿ ਵੀ ਅੱਜ ਇਹ ਗੁਰੂ ਘਰ ਹੈ, ਗੁਰੂ ਘਰ ਦੇ ਵਿੱਚ ਗਾਲਾਂ ਕੱਢਦੇ ਚੰਗੇ ਲੱਗਦੇ। ਇਹ ਜਗ੍ਹਾ ਜੋ ਸਾਨੂੰ ਪਤਾ ਲੱਗਿਆ ਹਾਲ ਰਿਕਾਰਡ ਤੇ ਚੈੱਕ ਕਰਨਾ ਇਹਦਾ, ਇਹ ਜਗ੍ਹਾ ਨੂੰ ਕਬਜ਼ਾ ਕੀਤਾ ਜਦੋਂ ਇਹ ਸਾਰੀ ਗੱਲ ਵਾਪਰੀ ਆ ਪਟਿਆਲਾ ਦੇ ਉਹਨਾਂ ਦੀ ਜ਼ਖਮੀ ਹੈ ਯਾਰ ਪੁੱਛਣਾ ਕਰੋ ਵਿਚਾਰ ਕੋਲ ਸ਼ਾਇਦ ਘਟਨਾ ਇੱਧਰ ਨੂੰ ਨਾ ਜਾਂਦੀ। ਉਹਦੇ ਇਹ ਸੀਗਾ ਕਿ ਵੀ ਅਸੀਂ ਕਰਫਿਊ ਜਿਹੜਾ ਕਿਤੇ ਲਾਗੂ ਕਰਨਾ ਚਾਹੁੰਦੇ ਸੀ ਕਿ ਵੀ ਕਿਸੇ ਧੱਕਾ ਨਾ ਹੋਵੇ। ਕਿਸੇ ਨੂੰ ਉਮੀਦ ਨਹੀਂ ਸੀ ਸਾਡੇ ਤੇ ਆ ਕੇ ਡਾਊਨਲੋਡ ਹੋ ਰਹੇ ਨੇ। ਆਗੇ ਇੰਜਰ ਹੋਇਆ ਜੀ, ਉਹਦਾ ਕੀ ਨਾਮ ਹੈ ਜੀ? ਇਹਨਾਂ ਦੇ ਨਾਲ ਹੀ ਸੀ ਜੀ ਨਾਮ ਇਹਨਾਂ ਨਾਮ ਤੁਹਾਨੂੰ ਦੱਸ ਦਿੰਦੇ, ਸਾਰਿਆਂ ਦੀ ਡਿਟੇਲ ਦੱਸ ਦਿੰਦੇ। 9 ਆਦਮੀ ਹੈ ਅਸਲ ਦੇ ਵਿੱਚ। ਦੇਖੋ ਜਿਵੇਂ ਸਾਰੇ ਅਫਸਰ ਇੱਥੇ ਪਹੁੰਚੇ ਆ, ਸਵੇਰੇ ਸਬਜ਼ੀ ਮੰਡੀ ਸਾਡਾ ਮੇਨ ਮਕਸਦ ਸੋਸ਼ਲ ਡਿਸਟੈਂਸਿੰਗ ਹੁੰਦਾ, ਉਹਨੂੰ ਲਾਗੂ ਕਰਾਉਣ ਲਈ ਜਿਹੜੇ ਗਿਣਤੀ ਦੇ ਬੰਦੇ ਅੰਦਰ ਜਾਣ ਤੇ ਗਿਣਤੀ ਦੇ ਬੰਦੇ ਬਾਹਰ ਆਉਣ। ਉਹ ਸੋਸ਼ਲ ਡਿਸਟੈਂਸਿੰਗ ਨੂੰ ਕਰਾਉਂਦੇ ਇਹਨਾਂ ਨੇ ਉੱਥੋਂ ਕਰ ਲਿਆ ਵੱਢ ਕੇ। ਉਸ ਤੋਂ ਬਾਅਦ ਵਾਪਸ ਆਏ ਇੱਥੇ ਆ ਕੇ ਤੁਸੀਂ ਦੇਖ ਲਿਆ ਇਹਨਾਂ ਨੇ ਜੋ ਇਹ ਸਾਰਾ ਆਪਰੇਸ਼ਨ ਸਰ ਕਿੰਨੀ ਦੇਰ ਤੱਕ ਚੱਲਿਆ? ਤੁਸੀਂ ਦੇਖ ਲਓ ਹਜੇ ਤੱਕ ਵੀ ਚੱਲ ਰਿਹਾ। ਵੈਪਨ ਤਾਂ ਹੁਣ 1 ਵਜੇ ਤੱਕ ਵੀ ਸਰਚ ਹਜੇ ਵੀ ਚੱਲ ਰਹੀ ਹੈ। ਘੋੜੀਆਂ ਵੀ ਰੱਖੀਆਂ ਵੀਆਂ ਜੀ ਇਹਨਾਂ ਨੇ ਅੰਦਰ। ਕੁੜੀਆਂ ਵੀ ਇੱਕ ਜਾਨਵਰ ਵੀ ਇਹਨਾਂ ਕੋਲ ਗੋਲੀ ਪੈਰ ਤੇ ਲੱਗੀ ਹੈ ਜੀ ਸਰ ਕੋਈ ਜਦੋਂ ਤੁਹਾਡੀ ਇਹ ਕਨਵਰਸੇਸ਼ਨ ਚੱਲ ਰਹੀ ਸੀ, ਨੈਗੋਸ਼ੀਏਸ਼ਨ ਚੱਲ ਰਹੀ ਸੀ, ਨਿਹੰਗਾਂ ਦੀਆਂ ਜਥੇਬੰਦੀਆਂ ਇਹਨਾਂ ਦੀ ਆਲੋਚਨਾ ਕਰ ਰਹੇ ਆ, SGPC ਨੇ ਵੀ ਇਹਨਾਂ ਦੀ ਨਿੰਦਿਆ ਕੀਤੀ ਹੈ, ਕੋਈ ਇਸ ਤਰ੍ਹਾਂ ਦੀ ਜਥੇਬੰਦੀ ਸੀ ਜਿਹੜੀ ਜਿਹਨੇ ਤੁਹਾਡੇ ਨਾਲ ਨਹੀਂ ਸਾਡੇ ਲੈਵਲ ਤੇ ਸੰਪਰਕ ਕੀਤਾ ਹੋਵੇ? ਨੈਗੋਸ਼ੀਏਸ਼ਨ ਪਿੰਡ ਵਾਲੇ ਵੀ ਤੁਸੀਂ ਗੱਲ ਕਰਕੇ ਵੇਖੋ, ਪਿੰਡ ਵਾਲੇ ਕੋਈ ਬੰਦਾ ਹੱਦ ਤੱਕ ਵੀ ਨਹੀਂ ਆਇਆ। ਹਾਂ, ਪਿੰਡ ਵਾਲੇ ਇਹਨੂੰ ਕਹਿੰਦੇ ਪਸੰਦ ਨਹੀਂ ਕਰਦੇ। ਕੋਈ ਬੰਦਾ ਨਹੀਂ ਆਇਆ। ਸਾਰਾ ਇਲਾਕਾ ਖਿਲਾਫ ਹੈ। ਪਾਪੀ ਪਲਾਟਸ ਵੀ ਲਾ ਰੱਖੇ ਆ ਉੱਥੇ। ਸਰ ਕੋਈ ਲੇਡੀਜ਼ ਵੀ ਗ੍ਰਿਫਤਾਰ ਹੋਈ? ਇਹਨੇ ਇੱਕ ਲੇਡੀ ਉੱਤੇ ਸਰ ਪੋਪੀ ਪਲਾਂਟ ਕਿੰਨੇ ਕੇ ਏਰੀਆ 'ਚ ਲੱਗਿਆ ਹੋਇਆ ਜੀ? ਉਹਨੇ ਪਿੱਛੇ ਵੀਜੇ ਵੇ ਆ ਜਿਹੜੇ ਹੁਣ ਏਰੀਆ ਤੋਂ ਉਹਦਾ ਐਗਜ਼ੈਕਟ ਮਿਲਿਆ ਨਹੀਂ, ਪਰ ਪਿੱਛੇ ਵੀਜੇ ਵੇ ਆ। ਉਹਨੂੰ ਕਹਿ ਦੋ ਵੀ ਇੱਕ ਦਹਿਸ਼ਤ ਬਣਾ ਰੱਖੀ ਸੀ ਇਲਾਕੇ 'ਚ। ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਸੀ। ਇਹ ਸਾਰਾ ਇਲੀਗਲੀ ਕਾਰਵਾਈ ਚੱਲਦੀ ਸੀ। जिस तरह की तुसीं सुनिया कि अधिकारियों ने भी यही कहा कि जो मुठभेड़ हुई है, जो ये लड़ाई हुई है, उस लड़ाई का जिहड़ा कारण सिर्फ ये सी कि उन्हां वल्लों एंट्री पास बारे पूछा गया। जिस तरह की तुसीं वीडियो विच देख रहे हो, तस्वीरां विच देख रहे हो कि निहंग सिंह द्वारा जिहड़ा जबरदस्ती है गड्डी नूं अगे ले जाण दी कोशिश की जा रही है। उन्हां द्वारा जिहड़ा बैरीकेड नूं भन्न के गड्डी भजाउण दी कोशिश की जा रही है ते जदों पुलिस वाले उस नूं रोकदे ने तां रोकण तो बाद उन्हां द्वारा जिहड़ा तलवारां कढ के पुलिस दे उपर हमला किया जाता है। इसे हमले दौरान ही जिहड़े कुछ पुलिस वाले ने वो
ਜ਼ਖਮੀ ਹੋ ਜਾਂਦੇ ਨੇ ਅਤੇ ਇੱਕ ਪੁਲਿਸ ਵਾਲਾ ਜਿਸ ਦਾ ਕਿ ਹੱਥ ਪੂਰੀ ਤਰ੍ਹਾਂ ਨਾਲ ਕੱਟਿਆ ਜਾਂਦਾ ਹੈ। ਇੱਕ ਬਹੁਤ ਮੰਦਭਾਗੀ ਖਬਰ ਹੈ, ਕਿਉਂਕਿ ਜੋ ਪੁਲਿਸ ਸਾਡੀ ਸੁਰੱਖਿਆ ਵਾਸਤੇ ਖੜੀ ਹੈ, ਜੇ ਉਹਨਾਂ ਦੁਆਰਾ ਨਾਕਾਬੰਦੀ ਕੀਤੀ ਗਈ ਹੈ, ਉਹਦੇ ਸਿਰਫ ਤੇ ਸਿਰਫ ਕਾਰਨ ਜਿਹੜੇ ਹਾਲਾਤ ਬਣੇ ਹੋਏ ਨੇ ਅੱਜ ਕਰੋਨਾ ਵਾਇਰਸ ਕਰਕੇ ਲੋਕਾਂ ਦੀ ਜਾਨ ਬਚਾਉਣ ਖਾਤਰ ਜਾਂ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਕਾਰਨ ਇਹ ਸਾਰੀ ਨਾਕਾਬੰਦੀ ਜਾਂ ਪੁੱਛਗਿੱਛ ਕੀਤੀ ਜਾਂਦੀ ਹੈ। ਇਸ ਦੌਰਾਨ ਜਿਹੜਾ ਕੀਤਾ ਗਿਆ ਹਮਲਾ ਇੱਕ ਬਹੁਤ ਮਾੜੀ ਘਟਨਾ ਜਿਹੜੀ ਸਾਹਮਣੇ ਆ ਰਹੀ ਹੈ ਪੁਲਿਸ ਵਾਸਤੇ। ਪੁਲਿਸ ਵੱਲੋਂ ਜਿਹੜਾ ਨਰਮ ਵਤੀਰਾ ਇਸ ਸਮੇਂ ਤੱਕ ਵਰਤਿਆ ਜਾ ਰਿਹਾ ਸੀ, ਉਸੇ ਦੌਰਾਨ ਹੀ ਇਹ ਜਿਹੜੀ ਘਟਨਾ ਸਾਹਮਣੇ ਆ ਜਾਂਦੀ ਹੈ ਤੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਨੂੰ ਵੀ ਆਪਣਾ ਜਿਹੜਾ ਰੁਖ ਆ ਉਹ ਸਖਤ ਅਖਤਿਆਰ ਕਰਨਾ ਪਵੇ ਤੇ ਇਹ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲ ਸਕਦਾ ਹੈ। ਜਦੋਂ ਹੁਣ ਤੱਕ ਜਿਹੜਾ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਕੁਝ ਨਿਹੰਗਾਂ ਸਿੰਘਾਂ ਦਾ ਜਿਹੜਾ ਗੁਰਦੁਆਰਾ ਹੈਗਾ ਉਸ ਨੂੰ ਘੇਰਾ ਪਾ ਕੇ ਪੂਰੀ ਤਰ੍ਹਾਂ ਨਾਲ ਘੇਰਾਬੰਦੀ ਕਰਕੇ ਉਸ ਦੇ ਵਿੱਚੋਂ ਜਿਹੜਾ ਹੈਗਾ ਉਹਨਾਂ ਨਿਹੰਗਾਂ ਸਿੰਘਾਂ ਨੂੰ ਕੁਝ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ। ਸੋ ਇਸੇ ਦੌਰਾਨ ਹੀ ਜਿਹੜਾ ਦੱਸਿਆ ਜਾ ਰਿਹਾ ਕਿ ਇਹ ਗੁਰਦੁਆਰਾ ਸਾਹਿਬ ਜੋ ਹੈ ਉਹ ਨਿਹੰਗਾਂ ਸਿੰਘਾਂ ਦਾ ਇੱਕ ਗੁਰਦੁਆਰਾ ਹੈ ਤੇ ਇਸ ਬਾਬਤ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਕਿਹਾ ਗਿਆ ਕਿ ਇਹ ਗੁਰਦੁਆਰਾ ਸਾਹਿਬ ਕੋਈ ਇਤਿਹਾਸਿਕ ਨਹੀਂ ਹੈ। ਜਿਸ ਤਰ੍ਹਾਂ ਦੇ ਜਿਹੜੇ ਬਿਆਨ ਸਾਹਮਣੇ ਆ ਰਹੇ ਨੇ ਤੋ ਬਾਬਾ ਬਲਵੀਰ ਸਿੰਘ ਵੱਲੋਂ ਵੀ ਇਸ ਜਿਹੜਾ ਗਰੁੱਪ ਨੂੰ ਇਹ ਕਿਹਾ ਗਿਆ ਕਿ ਬਾਣਾ ਪਾ ਕੇ ਕੋਈ ਨਿਹੰਗ ਸਿੰਘ ਨਹੀਂ ਬਣ ਜਾਂਦਾ। ਸੋ ਇਸ ਕਰਕੇ ਉਹਨਾਂ ਨੇ ਵੀ ਇਸ ਜਿਹੜਾ ਗਰੁੱਪ ਹੈ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਬਾਰੇ ਇਹੀ ਕਿਹਾ ਕਿ ਇਹ ਸਾਡੇ ਜਥੇਬੰਦੀ ਨਾਲ ਜਿਹੜੇ ਸੰਬੰਧਤ ਹੈ ਜਿਹੜੇ ਲੋਕ ਉਹ ਨਹੀਂ ਹੋ ਸਕਦੇ। ਸੋ ਇਸ ਦੌਰਾਨ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ। ਹੁਣ ਦੇਖਣ ਵਾਲਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਹੋਰ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਤੇ ਕਿਸ ਤਰ੍ਹਾਂ ਨਾਲ ਜਿਹੜਾ ਪੁਲਿਸ ਵੱਲੋਂ ਜਿਹੜਾ ਸਖਤ ਰੁਖ ਤਿਆਰ ਹੈ ਇਸ ਮਸਲੇ ਬਾਰੇ ਕੀਤਾ ਜਾਂਦਾ ਹੈ। ਸੋ ਤੁਸੀਂ ਤਸਵੀਰਾਂ ਦੇਖਦੇ ਤੁਹਾਨੂੰ ਹੋਰ ਅਪਡੇਟਸ ਹੈ ਜਿਹੜੀਆਂ ਦਿੰਦੇ ਰਵਾਂਗੇ। ਸੋ ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ।